Turbulence hits India US ties after Sikh separatist murder plot. Or 6 months after Indian Prime Minister Modi addressed the US Congress, Joe Biden has turned down an invitation for India's Republic Day parade after the US alleged an Indian link to a planned assassination on its soil. Pannu murder plot case, Prague court cited US inputs on ID, passport, photos to rebut Nikhil Gupta's mistaken identity plea. A mistaken identity was Gupta's central argument before the municipal court in Prague against extradition to US. On November 23rd, the court ruled in favor of extradition. Nikhil Gupta ਤਾਂ ਬਹੁਤ ਵੱਡਾ ਅਸੈਟ ਹੈ ਇੰਡੀਅਨ ਏਜੰਸੀਆਂ ਦਾ। ਉਹ ਕਦੇ ਨਹੀਂ ਚਾਹਣਗੇ ਕਿ ਉਹ ਅਮਰੀਕਾ ਦੇ ਹਵਾਲੇ ਹੋਏ ਜਾਂ ਅਮਰੀਕਾ ਲੈ ਜਾਏ। ਕਾਨੂੰਨੀ ਤੌਰ ਦੇ ਉੱਤੇ ਜਾਂ ਇਸ ਲੈਵਲ 'ਤੇ ਲੜਾਈ ਉਹਨਾਂ ਨੇ ਸ਼ੁਰੂ ਕਰਤੀ ਮਿਸਟੇਕਨ ਆਈਡੈਂਟਿਟੀ ਦੇ ਥੱਲੇ। ਦੂਸਰਾ, ਜਦੋਂ ਜਾਨ ਨੂੰ ਖਤਰੇ ਦੀ ਗੱਲ ਕੀਤੀ ਤਾਂ ਜ਼ਾਹਰ ਹੈ ਕਿ ਅਮਰੀਕਾ ਤਾਂ ਨਹੀਂ ਮਰਵਾਉਣਾ ਚਾਹੇਗਾ। ਅਮਰੀਕਾ ਤਾਂ ਉਹਨਾਂ ਦਾ ਤਾਂ ਕੀ ਵਿਟਨੈਸ ਹੈ ਜਿਹਦੇ ਦੁਆਲੇ ਸਾਰਾ ਅਸੈਸੀਨੇਸ਼ਨ ਪਲਾਟ ਘੁੰਮਦਾ। ਹੋਰ ਕੌਣ ਮਰਵਾਉਣਾ ਚਾਹੇਗਾ? ਟੱਬਰ ਵੀ ਨਹੀਂ ਉਹਦਾ ਮਰਵਾਉਣਾ ਚਾਹੇਗਾ। ਜੋ ਵੀ ਹੈ ਉਹ ਇੰਡੀਅਨ ਗੌਰਮੈਂਟ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਕੂਮਤ ਵੱਲੋਂ ਸਿੱਖ ਮਰਡਰ ਪਲਾਟ ਦੇ ਖੂਨੀ ਕੰਟਰੈਕਟਰ ਨਿਖਿਲ ਗੁਪਤਾ ਦੇ ਕੇਸ ਵਿੱਚ ਚੈੱਕ ਰਿਪਬਲਿਕ ਵਿੱਚ ਇੱਕ ਵਕੀਲ ਖੜਾ ਕੀਤਾ ਗਿਆ ਹੈ। ਉਸ ਨੇ ਇਹੀ ਦਲੀਲ ਦਿੱਤੀ ਹੈ ਕਿ ਜੋ ਭਾਰਤੀ ਸੁਪਰੀਮ ਕੋਰਟ ਦੀ ਪਟੀਸ਼ਨ ਵਿੱਚ ਦਿੱਤੀ ਗਈ ਸੀ ਉਹ ਇਹ ਕਿ ਜਿਹੜਾ ਨਿਖਿਲ ਗੁਪਤਾ ਫੜਿਆ ਹੋਇਆ ਹੈ ਉਹ ਅਸਲੀ ਨਹੀਂ ਹੈ, ਨਕਲੀ ਹੈ। ਇਸ ਦਾ ਮਤਲਬ ਹੈ ਕੇਸ ਆਫ ਮਿਸਟੇਕਨ ਆਇਡੈਂਟੀਟੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਵਾਰ ਹੈ ਕਿ ਨਿਖਿਲ ਗੁਪਤਾ ਦਾ ਜਿਹੜਾ ਚੈੱਕ ਰਿਪਬਲਿਕ ਦੇ ਵਿੱਚ ਮਿਊਨਿਸਪਲ ਕੋਰਟ ਉਹਨਾਂ ਦਾ ਪਹਿਲੀ ਕੋਰਟ ਹੈ। 4 ਉਹਨਾਂ ਦੇ ਸਟੈਪ ਨੇ ਜਿਹਦੇ 'ਚ ਇਹ ਸਾਰੀ ਐਕਸਟ੍ਰੈਡੀਸ਼ਨ ਪ੍ਰੋਸੀਡਿੰਗ ਜਾਂਦੀ ਹੈ। ਉਸ ਦਾ ਜਿਹੜਾ ਵਕੀਲ ਹੈ ਉਹਨੇ BBC ਨੂੰ ਜਿਹੜਾ ਇੰਟਰਵਿਊ ਦਿੱਤਾ। ਹਾਲਾਂਕਿ ਕਿਉਂਕਿ ਇਹ ਸਾਰੇ ਜਿਹੜੇ ਈਸਟਰਨ ਯੂਰਪ ਦੇ ਮੁਲਕ ਨੇ ਇਹ ਆਪਣੀ ਮਦਰ ਟੰਗ ਇਹਨਾਂ ਦੀ ਹਰ ਇੱਕ ਦੀ ਹੈ। ਅੰਗਰੇਜ਼ੀ ਤਾਂ ਉਹਦੀ ਵਿਚਾਰੇ ਦੀ ਉਸ ਕਿਸਮ ਦੀ ਸੀ ਉਹਨੂੰ, ਲੇਕਿਨ ਬੜੀ ਇੰਟੈਲੀਜੈਂਟਲੀ ਉਹਨੇ ਜਵਾਬ ਦਿੱਤੇ। ਔਰ BBC ਦਾ ਕੋਰਸਪੋਂਡੈਂਟ ਸਮਾਰਟ ਸੀ, ਉਹ ਜੋ ਉਹਦੇ 'ਚੋਂ ਜਾਣਕਾਰੀ ਕਢਾ ਸਕਦਾ ਸੀ ਉਹਨੇ ਕਢਾਉਣ ਦੀ ਕੋਸ਼ਿਸ਼ ਕੀਤੀ। ਹਾਲਾਂ ਵਕੀਲ ਨੇ ਸਵੇਅਰ ਕੀਤਾ ਕਿ ਜੀ ਮੈਨੂੰ ਕੋਈ ਇੰਡੀਅਨ ਗੌਰਮੈਂਟ ਦੀ ਮਦਦ ਨਹੀਂ ਹੈ। ਮੈਂ ਤਾਂ ਉਹਦੇ ਇੰਡੀਅਨ ਕੌਂਸੂਲੇਟ ਵੀ ਜਿਹੜਾ ਗਿਆ 2 ਘੰਟੇ ਬੈਠਾ ਰਿਹਾ, ਮੈਨੂੰ ਤਾਂ ਮਿਲਿਆ ਵੀ ਕੋਈ ਨਹੀਂ ਹੈ। ਔਰ ਮੈਨੂੰ ਤਾਂ ਨਿਖਿਲ ਗੁਪਤਾ ਦੇ ਪਰਿਵਾਰ ਨੇ ਹਾਇਰ ਕੀਤਾ ਔਰ ਮੇਰਾ ਕੋਈ ਸਬੰਧ ਨਹੀਂ ਹੈ। ਇਸੇ ਤਰ੍ਹਾਂ ਜਦੋਂ ਨਿਖਿਲ ਗੁਪਤਾ ਦੀਆਂ ਐਕਟੀਵਿਟੀਜ਼ ਬਾਰੇ ਜਾਂ ਉਸ ਵੱਲੋਂ ਜਿਹੜਾ ਉਹ ਇੰਡੀਅਨ ਸੁਪਰੀਮ ਕੋਰਟ ਜੋ ਉਹਨੇ ਕਿਹਾ ਕਿ ਜੀ ਮੈਨੂੰ ਗਊ ਦਾ ਮਾਸ ਖਾਣ ਨੂੰ ਦਿੱਤਾ ਜਾਂਦਾ ਅਤੇ ਫਰਨ, ਉਹਨੂੰ ਵੀ ਉਹਨੇ ਪੱਲਾ ਝਾੜਿਆ। ਉਹਨੇ ਕਿਹਾ ਜੀ ਮੇਰਾ ਸੰਬੰਧ ਕੇਸ ਨਾਲ ਹੈ। ਔਰ ਕੇਸ ਦਾ ਹੁਣ ਦਿਲਚਸਪ ਗੱਲ ਇਹ ਹੈ ਕਿ ਜਦੋਂ ਹੁਣ 29 ਜੂਨ ਨੂੰ ਨਿਖਿਲ ਗੁਪਤਾ ਨੂੰ ਅਮਰੀਕਨ ਜਿਹੜੀ ਹੈ ਇੰਟੈਲੀਜੈਂਸ ਦੇ ਕਹਿਣ 'ਤੇ ਚੈੱਕ ਰਿਪਬਲਿਕ ਏਅਰਪੋਰਟ ਤੋਂ ਗ੍ਰਿਫਤਾਰ ਕਰ ਲੈਂਦੀ। 5 ਮਹੀਨੇ ਜਿਹੜੇ ਨੇ ਉਹ ਪਤਾ ਨਹੀਂ ਹੁੰਦਾ ਕਿ ਭਾਈ ਹੁਣ ਜੇ ਉਹਦਾ ਪਰਿਵਾਰ ਹੈ ਜਿਹੜਾ ਦਿੱਲੀ ਬੇਸਡ ਹੈ, ਇਹ ਵਕੀਲ ਨੇ ਵੀ ਕਨਫਰਮ ਕੀਤਾ ਕਿ ਫੈਮਿਲੀ ਇੰਡੀਆ 'ਚ ਦਿੱਲੀ ਹੈ, ਅਤੇ ਉਹਨਾਂ ਦੀ ਕੋਈ ਖਬਰ ਕੋਈ ਆਵਾਜ਼ ਕਿਤੋਂ ਨਹੀਂ ਨਿਕਲੀ। 5 ਮਹੀਨੇ ਕਿਉਂ ਲੱਗੇ? ਪਟੀਸ਼ਨ ਕਰਦੇ ਆ ਜਾ ਕੇ ਉਹਨਾਂ ਦੇ ਚੈੱਕ ਰਿਪਬਲਿਕ 'ਚ ਕਿ ਕੀ ਹੈ। ਅੱਛਾ, ਜਿਹੜਾ ਆਰਗੂਮੈਂਟ ਜਦੋਂ ਦਿੱਲੀ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਨਿਖਿਲ ਗੁਪਤਾ ਦੇ ਪਰਿਵਾਰ ਨੇ, ਜਿਹੜਾ ਆਰਗੂਮੈਂਟ ਉਹਨਾਂ ਨੇ ਉੱਥੇ ਯੂਜ਼ ਕੀਤਾ ਕਿ ਜੀ ਇਹ ਤਾਂ ਨਿਖਿਲ ਗੁਪਤਾ ਅਸਲੀ ਨਹੀਂ ਹੈ ਜਿਹੜਾ ਉਹਨਾਂ ਨੇ ਫੜਿਆ, ਔਰ ਉਹ ਤਾਂ ਉਹਦਾ ਕੱਦ ਹੋਰ ਦਿੱਤਾ ਹੋਇਆ, ਭਾਰ ਹੋਰ ਦਿੱਤਾ ਹੋਇਆ, ਉਸ ਦੀ ਫੋਟੋ ਦੇਖ ਕੇ ਔਰ ਇੱਧਰ ਉੱਧਰ ਕਰਕੇ ਗਲਤੀ ਦੇ ਨਾਲ, ਜਿਹਦੇ ਲਈ ਲਫ਼ਜ਼ ਮਿਸਟੇਕਨ ਆਈਡੈਂਟਿਟੀ ਹੁੰਦਾ। ਹੁਣ ਇਹੀ ਜਿਹੜਾ ਵਕੀਲ ਹੈ ਨਿਖਿਲ ਗੁਪਤਾ ਦਾ ਚੈੱਕ ਰਿਪਬਲਿਕ ਦੇ ਵਿੱਚ ਲੋਕਲ ਉਹਨਾਂ ਦਾ, ਔਰ ਉਹ ਇਹ ਕਹਿ ਰਿਹਾ ਕਿ ਜੀ ਜੇ ਜਿਹੜਾ ਉਹਨੇ ਕਿਹਾ ਜੀ ਅਮਰੀਕਾ ਨੇ ਤਾਂ ਕੋਈ ਸਬੂਤ ਨਹੀਂ ਦਿੱਤੇ। ਫਿਰ ਉਹਨੇ ਕਿਹਾ ਜੀ ਚੈੱਕ ਰਿਪਬਲਿਕ 'ਚ ਸਿਰਫ ਇੱਕ ਅਮਰੀਕਨ ਏਜੰਟ ਦੀ ਜਾਣਕਾਰੀ ਦੇ ਮੁਤਾਬਕ ਦੇ ਬੇਸਡ ਹੀ ਜਿਹੜਾ ਲੋਅਰ ਕੋਰਟ ਹੈ ਮਿਊਨਿਸਪਲ ਕੋਰਟ, ਜਿਹਨੇ
ਨਿਖਿਲ ਗੁਪਤਾ ਦੀ ਗ੍ਰਿਫਤਾਰੀ ਨੂੰ ਜਾਇਜ਼ ਦੱਸਿਆ ਔਰ ਉਹਦੀ ਐਕਸਟ੍ਰੈਡੀਸ਼ਨ ਨੂੰ ਵੀ ਜਾਇਜ਼ ਦੱਸਿਆ। ਉਹਨੇ ਕਿਹਾ ਵਕੀਲ ਨੇ ਕਿ ਜੀ ਅਜੇ 3 ਸਟੈਪ ਹੋਰ ਨੇ, ਇਹ ਉਸ ਤੋਂ ਹਾਇਰ ਕੋਰਟ ਹੈ, ਫਿਰ ਅਪੈਲਟ ਕੋਰਟ ਹੈ, ਫਿਰ ਚੌਥੀ ਥਾਂ ਹੈ ਜਦੋਂ ਤੱਕ ਇਹ ਸਾਰਾ ਹੋਏਗਾ। ਉਹਨੇ ਕਿਹਾ ਜੀ ਅਸੀਂ ਲੜ ਰਹੇ ਹਾਂ ਕੇਸ। ਉਹਨੇ ਵੀ ਕਿਹਾ ਵਕੀਲ ਨੇ ਕਿ ਜੀ ਉਹ ਤਾਂ ਨਿਖਿਲ ਗੁਪਤੇ ਦਾ ਭਾਰ ਹੀ ਨਹੀਂ ਹੈ ਉਹਨਾਂ ਜਿੰਨਾ ਉਹਦੇ 'ਚ ਦੱਸਿਆ ਹੋਇਆ, ਉਹਦਾ ਕੱਦ ਵੀ ਉਹਨਾਂ ਨਹੀਂ ਹੈ, ਉਸਦਾ ਇਹ ਤਾਂ ਗਲਤ ਫੜ ਲਿਆ ਬੰਦਾ, ਮਿਸਟੇਕਨ ਆਈਡੈਂਟੀਟੀ ਹੈ। ਪਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੀ ਦੇਖੋ ਜਿਹੜਾ ਚੈਕ ਰਿਪਬਲਿਕ ਦੇ ਵਿੱਚ ਅਮਰੀਕਾ ਦੀ ਇੰਨੀ ਕ੍ਰੈਡੀਬਿਲਿਟੀ ਹੈ ਅਮਰੀਕਨ ਸਿਸਟਮ ਦੀ ਕਿ ਇੱਥੇ ਇੱਕ ਏਜੰਟ ਦੇ ਕਹਿਣ ਦੇ ਉੱਤੇ ਹੀ ਜਿਹੜਾ ਹੈ ਜੇ ਉਹਨਾਂ ਨੇ ਕਨਫਰਮ ਕੀਤਾ ਉਹਨੂੰ ਕ੍ਰੈਡੀਬਲ ਮੰਨਿਆ ਜਾਂਦਾ ਹੈ ਕਿ ਭਾਈ ਆਹ ਬੰਦਾ ਆ ਇਸ ਮੁਲਵਸ ਹੈ, ਇਹ ਸਬੂਤ ਨੇ, ਇਹ ਨਹੀਂ ਦਿੱਤੇ ਗਏ ਜਿਹੜੇ ਉਹ ਵਕੀਲ ਕਹਿੰਦਾ ਅਸੀਂ ਹੁਣ ਦੇਖ ਰਹੇ ਹਾਂ ਕਿਉਂਕਿ ਜਦੋਂ ਉੱਪਰ ਜਾਵਾਂਗੇ ਅਸੀਂ ਹੋਰ ਸਬੂਤ ਮੰਗਾਂਗੇ ਇਹ ਹੁਣ ਇਹਦੇ 'ਚੋਂ 2 ਚੀਜ਼ਾਂ ਬੜੀਆਂ ਕਲੀਅਰਲੀ ਸਾਹਮਣੇ ਆਉਂਦੀਆਂ ਨੇ ਕਿ ਇਹ ਜਿਹੜਾ ਮਿਸਟੇਕਨ ਆਈਡੈਂਟੀਟੀ ਦਾ ਆਰਗੂਮੈਂਟ ਹੈ ਇਸ ਦੇ ਉੱਤੇ ਇੰਡੀਅਨ ਗੌਰਮੈਂਟ ਹਿੰਜ ਕਰੇਗੀ। ਇੱਕ ਪਾਰਟ ਜਿਹੜਾ BBC ਨਾਲ ਉਹਦੇ ਵਕੀਲ ਦੇ ਇੰਟਰਵਿਊ ਦਾ ਸਾਹਮਣੇ ਆਇਆ ਜਿਹਦੇ 'ਚ ਉਹਨੇ ਪਹਿਲਾਂ ਦੱਬਵੀਂ ਆਵਾਜ਼ 'ਚ ਕਿਹਾ, ਪਰ ਜਦੋਂ ਇੰਟਰਵਿਊਅਰ ਨੇ ਥੋੜ੍ਹਾ ਉਸ ਦਾ ਖੁਲਾਸਾ ਕੀਤਾ ਤਾਂ ਫਿਰ ਵਕੀਲ ਦੌੜ ਗਿਆ। ਉਹਨੇ ਕਿਹਾ ਜੀ ਨਹੀਂ ਚੈੱਕ ਜਿਹੜੀਆਂ ਅਦਾਲਤਾਂ ਨੇ ਜਿਹੜੇ ਜੇਲ੍ਹਾਂ ਨੇ ਉਹ ਬਹੁਤ ਸੇਫ ਨੇ। ਪਹਿਲਾਂ ਉਹਨੇ ਕਿਹਾ ਕਿ ਜੀ ਸਾਨੂੰ ਉਹਦੀ ਜਾਨ ਨੂੰ ਖਤਰਾ ਹੈ, ਨਿਖਿਲ ਗੁਪਤਾ ਦੀ ਜਿਹੜਾ ਉਹਨਾਂ ਦੀ ਲਾਈਫ ਨੂੰ ਖਤਰਾ ਹੋ ਸਕਦਾ। ਉਹ ਇੰਟਰਵਿਊਅਰ ਪੁੱਛਦਾ ਕਿਹਦੇ ਤੋਂ, ਫਿਰ ਉਹ ਕਹਿੰਦਾ ਜੀ ਨਹੀਂ ਇਹ ਸ਼ੁਰੂ 'ਚ ਸੀ ਕਿ ਵੀ ਖਤਰਾ ਹੈ ਔਰ ਉਹਨੇ ਵੀ ਕਿਹਾ ਸੀ ਮੇਰੀ ਜਾਨ ਨੂੰ ਖਤਰਾ ਹੈ, ਇਹ ਗਾਇਬ। ਹੁਣ ਅਸੀਂ ਇਹ ਸਮਝਦੇ ਹਾਂ ਵੀ ਇਹ ਹਾਲਾਂ ਜਦੋਂ ਇਉਂ ਲੱਗਦਾ ਸੀ ਜਦੋਂ ਅਮਰੀਕਾ ਨੇ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਕੀਤੀ ਕਿ ਸ਼ਾਇਦ ਆਲਰੇਡੀ ਕਿਉਂਕਿ ਵਾਕਿਆ ਤਾਂ ਇਹ 29 ਜੂਨ ਤੋਂ ਸੀ, 29 ਜੂਨ ਨੂੰ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਕਿ ਆਲਰੇਡੀ ਨਿਖਿਲ ਗੁਪਤਾ ਅਮਰੀਕਾ ਦੀ ਕਸਟਡੀ 'ਚ ਹੈ। ਪਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਜੇ 5 ਮਹੀਨੇ ਲੱਗੇ ਨੇ ਸਿਰਫ ਇੱਕ ਮਿਊਨਿਸਪਲ ਕੋਰਟ ਲੈਵਲ ਦੀ ਫੈਸਲੇ 'ਤੇ ਜਿਹਨੇ ਕਨਫਰਮ ਕੀਤਾ ਜੋ ਅਮਰੀਕਨ ਏਜੰਟ ਦੀ ਬਰੀਫਿੰਗ ਹੈ, ਤੇ ਮੇਬੀ ਅਜੇ ਕਈ ਮਹੀਨੇ ਦੀ ਹੋਰ ਪ੍ਰੋਸੈਸ ਹੋਏ ਜਦੋਂ ਤੱਕ ਉੱਤੋਂ ਕਲੀਅਰ ਹੋ ਕੇ ਨਿਖਿਲ ਗੁਪਤੇ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਏ। ਪਹਿਲਾ ਪਾਰਟ ਹੈ। ਦੂਸਰਾ ਜੇ ਉਹਨਾਂ ਦਾ ਵਕੀਲ ਵੀ ਜਾਨ ਨੂੰ ਖਤਰੇ ਦੀ ਗੱਲ ਕਰ ਰਿਹਾ ਹੈ ਤਾਂ ਜ਼ਾਹਰ ਹੈ ਵੀ ਔਰ ਈਵਨ ਇੰਡੀਅਨ 1-2 ਜਿਹੜੇ ਯੂਟਿਊਬਰ ਨੇ ਜਿਹੜੇ ਥੋੜ੍ਹੇ ਜਿਹੇ ਨਿਰਪੱਖ ਜਿਹੀ ਗੱਲ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਨਿਖਿਲ ਗੁਪਤਾ ਤਾਂ ਬਹੁਤ ਵੱਡਾ ਅਸੈਟ ਹੈ ਇੰਡੀਅਨ ਏਜੰਸੀਆਂ ਦਾ, ਉਹ ਕਦੇ ਨਹੀਂ ਚਾਹਣਗੇ ਕਿ ਉਹ ਅਮਰੀਕਾ ਦੇ ਹਵਾਲੇ ਹੋਏ ਜਾਂ ਅਮਰੀਕਾ ਲੈ ਜਾਏ। ਹੁਣ ਇੱਕ ਤਾਂ ਕਾਨੂੰਨੀ ਤੌਰ ਦੇ ਉੱਤੇ ਇਸ ਲੈਵਲ 'ਤੇ ਲੜਾਈ ਉਹਨਾਂ ਨੇ ਸ਼ੁਰੂ ਕਰਤੀ ਮਿਸਟੇਕਨ ਆਈਡੈਂਟੀਟੀ ਦੇ ਥੱਲੇ। ਦੂਸਰਾ ਜਦੋਂ ਜਾਨ ਨੂੰ ਖਤਰੇ ਦੀ ਗੱਲ ਕੀਤੀ ਤਾਂ ਜ਼ਾਹਰ ਹੈ ਕਿ ਅਮਰੀਕਾ ਤਾਂ ਨਹੀਂ ਮਰਵਾਉਣਾ ਚਾਹੇਗਾ। ਅਮਰੀਕਾ ਤਾਂ ਉਹਨਾਂ ਦਾ ਤਾਂ ਕੀ ਵਿਟਨੈਸ ਹੈ ਜਿਹਦੇ ਦੁਆਲੇ ਸਾਰਾ ਅਸੈਸੀਨੇਸ਼ਨ ਪਲਾਟ ਘੁੰਮਦਾ। ਹੋਰ ਕੌਣ ਮਰਵਾਉਣਾ ਚਾਹੇਗਾ? ਟੱਬਰ ਵੀ ਨਹੀਂ ਉਹਦਾ ਮਰਵਾਉਣਾ ਚਾਹੇਗਾ ਜੋ ਵੀ ਹੈ ਉਹ ਇੰਡੀਅਨ ਗੌਰਮੈਂਟ, ਕਿਉਂਕਿ ਉਹਨਾਂ ਦਾ ਇਹੀ ਹੁੰਦਾ। ਔਰ ਇਕੱਲਾ ਇਸ ਲੈਵਲ 'ਤੇ ਨਹੀਂ ਹੈ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੁਰਾਣਾ ਪਤਾ ਹੈ ਕਿ ਵੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਇੱਕ ਵੱਡਾ ਬੈਂਕ ਦਾ ਬੰਦਾ ਜਿਹਦੇ ਤੋਂ ਅਨਅਕਾਊਂਟਡ ਮਨੀ ਇੰਦਰਾ ਗਾਂਧੀ ਕਢਵਾ ਲੈਂਦੀ ਸੀ ਔਰ ਉਹ ਇੱਕ ਵਾਰੀ ਪੈਸੇ ਸਣੇ ਫੜਿਆ ਗਿਆ ਜਿਹੜੇ ਇੰਦਰਾ ਗਾਂਧੀ ਨੂੰ ਹੀ ਦੇਣ ਜਾ ਰਿਹਾ ਸੀ। ਨਾਗਰਵਾਲਾ ਉਹਦਾ ਨਾਂ ਸੀ। ਔਰ ਕਿਉਂਕਿ ਕਈ ਵਾਰੀ ਇੱਕ ਏਜੰਸੀ ਜੋ ਐਕਟ ਕਰ ਰਹੀ ਹੁੰਦੀ ਹੈ ਦੂਜੀ ਨੂੰ ਪਤਾ ਨਹੀਂ ਹੁੰਦਾ ਔਰ ਉਹ ਸਣੇ ਫੜਿਆ ਗਿਆ ਤਾਂ ਉਹਨੇ ਤਾਂ ਕਿਹਾ ਵੀ ਮੈਂ ਤਾਂ ਆਫੀਸ਼ੀਅਲ ਹੈ, ਮੈਨੂੰ ਤਾਂ ਇਹ ਆਰਡਰ ਆਇਆ ਔਰ ਫਲਾਣੇ ਬੈਂਕ ਦੇ ਮੈਨੇਜਰ ਨੇ ਦਿੱਤੇ ਔਰ ਇੰਦਰਾ ਗਾਂਧੀ ਲਈ ਨੇ। ਪਰ ਕਿਉਂਕਿ ਕੇਸ ਮੀਡੀਆ 'ਚ ਆ ਗਿਆ, ਰੌਲਾ ਪੈ ਗਿਆ ਇੰਦਰਾ ਗਾਂਧੀ ਦਾ, ਉਹ ਸਾਰਾ ਕੁਝ ਹੀ ਖੁੱਲ੍ਹ ਜਾਣਾ ਸੀ ਕਿ ਵੀ ਕਿਵੇਂ ਅਨਅਕਾਊਂਟਡ ਮਨੀ ਕਿੱਥੋਂ ਆਉਂਦੀ ਹੈ। ਔਰ 2 ਦਿਨ ਬਾਅਦ ਇਹ ਹੋਇਆ ਜੀ ਕਿ ਨਾਗਰਵਾਲਾ ਨੇ ਸੁਸਾਈਡ ਕਰ ਲਿਆ ਜਾਂ ਉਹ ਜਿਹੜਾ ਡੈਡ ਮਿਲਿਆ ਜੇਲ੍ਹ 'ਚੋਂ। ਸੋ ਮਤਲਬ ਇਹ ਹੈ ਕਿ ਵੀ ਜਿਹੜੀ ਜਦੋਂ ਕੋਈ ਚੀਜ਼ ਹਿੰਜ ਕਰਦੀ ਹੈ ਕੀ ਵਿਟਨੈਸ ਦੇ ਉੱਤੇ, ਇਹ ਇੰਡੀਅਨਸ ਦਾ ਤਾਂ ਹਮੇਸ਼ਾ ਹੀ ਰਿਹਾ ਵੀ ਤੁਸੀਂ ਗਾਇਬ ਹੀ ਕਰ ਦਿਓ ਪਹਿਲਾਂ ਉਹਨੂੰ। ਹਾਂ, ਸੋ ਅਸੀਂ ਇਹ ਸਮਝਦੇ ਹਾਂ ਵੀ ਨਿਖਿਲ ਗੁਪਤੇ ਦੇ ਮਾਮਲੇ 'ਚ ਵੀ ਇਹ ਦੇਖਣਾ ਹੋਏਗਾ ਕਿ ਭਾਈ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਨੂੰ ਹਾਰਟ ਅਟੈਕ ਦੇ ਨਾਂ ਥੱਲੇ ਜਾਂ ਕਿਸੇ ਹੋਰ ਦੇ ਥੱਲੇ ਜਾਂ ਪੁਆਇਜ਼ਨਿੰਗ ਦੇ ਥੱਲੇ ਜਾਂ ਕੋਈ ਹੋਰ ਇਸਤੇਮਾਲ ਕਰਕੇ ਕੱਲ੍ਹ ਨੂੰ ਇਹ ਵੀ ਹੋਏਗਾ ਕਿ ਵੀ ਜੇ ਹੁਣ ਚੈਕ ਰਿਪਬਲਿਕ 'ਚ ਹੈ ਉਹਦੇ ਫੈਮਿਲੀ ਨੂੰ ਮਿਲਣ ਦੀ ਇਜਾਜ਼ਤ ਹੋਏਗੀ, ਉਹਦੇ ਫੈਮਿਲੀ ਵਾਲਿਆਂ ਰਾਹੀਂ ਕੋਈ ਨਾ ਕੋਈ ਜਿਹੜਾ ਜੇ ਅਵਤਾਰ ਸਿੰਘ ਖੰਡੇ ਨੂੰ ਇੱਕ ਕੈਮੀਕਲ ਵੈਪਨ ਇਸਤੇਮਾਲ ਕਰਕੇ ਹਫ਼ਤੇ ਦੇ ਵਿੱਚ ਮਾਰ ਸਕਦੇ ਨੇ ਤੇ ਉਹਨਾਂ ਦੇ ਲਈ। ਸੋ ਇਹ ਇਸ ਸਾਰੇ 'ਚੋਂ ਜ਼ਾਹਰ ਹੁੰਦਾ। ਹਾਲਾਂਕਿ ਇਹਨਾਂ ਦੇ ਮੀਡੀਆ ਨੇ ਵੀ ਜਿਹੜੀ ਹੈ ਪ੍ਰੋਮੀਨੈਂਟ ਖਬਰ ਲਾਈ ਹੈ
ਰਿਤਿਕਾ ਚੋਪੜਾ ਦੀ ਖਬਰ ਹੈ ਅਪਡੇਟਡ, ਕਿਉਂਕਿ ਪਹਿਲਾਂ ਵੀ ਇਹਨਾਂ ਹੀ ਸਟੋਰੀ ਕੀਤੀ ਸੀ। ਪੰਨੂ ਮਰਡਰ ਪਲਾਟ ਕੇਸ, ਪ੍ਰਾਗ ਕੋਰਟ ਸਾਈਟਡ US ਇਨਪੁਟਸ ਔਨ ID, passport, photos to rebut ਨਿਖਿਲ ਗੁਪਤਾ's mistaken identity plea। ਇਹ ਜਿਹੜਾ ਉਹਨਾਂ ਨੇ ਕੋਰਟ ਨੇ ਕਿਹਾ ਵੀ US ਨੇ ਉਹਦਾ ਇਹ ਸਬੂਤ ਦਿੱਤੇ ਨੇ, ਔਰ ਇਹ ਮਿਸਟੇਕਨ ਆਈਡੈਂਟੀਟੀ ਵਾਜ਼ ਗੁਪਤਾ ਸੈਂਟਰਲ ਆਰਗੂਮੈਂਟ before the municipal court in Prague against extradition to US on November 23rd. The court ruled in favor of extradition. So ਇੱਕ ਸਟੈਪ ਤਾਂ ਇਹਦੀ ਅਮਰੀਕਾ ਦੇ ਵਿੱਚ ਐਕਸਟ੍ਰੈਡੀਸ਼ਨ ਦੇ ਹੱਕ 'ਚ ਹੋਇਆ। ਇਸੇ ਤਰ੍ਹਾਂ ਹੁਣ ਇਹ ਉਹਨਾਂ ਦਾ ਸਾਰਾ ਸੈਂਟਰਲ ਮੀਡੀਆ ਵੀ ਜਿਹੜਾ ਇੰਡੀਆ ਗੋਦੀ ਮੀਡੀਆ ਜਾਂ ਸਰਕਾਰੀ ਮੀਡੀਆ, ਉਹਨਾਂ ਨੇ ਮੰਨ ਲਿਆ ਕਿ ਬਈ ਹੁਣ ਅਮਰੀਕਾ ਭਾਰਤ ਦੇ ਉਹ ਸਬੰਧ ਕਦੇ ਵੀ ਨਹੀਂ ਹੋਣਗੇ ਜਿਹੜੇ ਸਿੱਖਾਂ ਨੂੰ ਮਾਰਨ ਦਾ ਪਲਾਟ ਤੋਂ ਪਹਿਲਾਂ ਸੀ। ਔਰ ਇਹ ਇਹਨਾਂ ਦੀ ਮੇਨ ਸੰਜੇ ਕਪੂਰ ਦੀ ਖਬਰ ਹੈ, ਅਲ ਜਜ਼ੀਰਾ ਨੇ ਦਿੱਤੀ ਹੈ। ਟਰਬੂਲੈਂਸ ਹਿਟਸ ਇੰਡੀਆ US ਟਾਈਜ਼ ਆਫਟਰ ਸਿੱਖ ਸੈਪਰੇਟਿਸਟ ਮਰਡਰ ਪਲਾਟ। ਟਰਬੂਲੈਂਸ ਹੁੰਦਾ ਵੀ ਚੱਲ ਰਿਹਾ ਹੈ, ਹਿਚਕਚੋਲੇ ਵੀ ਔਰ ਦੂਜਾ ਵੀ। ਟਰਬੂਲੈਂਸ ਹਿਟਸ ਇੰਡੀਆ US ਟਾਈਜ਼ ਆਫਟਰ ਸਿੱਖ ਸੈਪਰੇਟਿਸਟ ਮਰਡਰ ਪਲਾਟ। ਔਰ 6 months after Indian Prime Minister Modi addressed the US Congress, Joe Biden has turned down an invitation for India's Republic Day parade after the US alleged an Indian link to a planned assassination on its soil। ਇਹ ਅਲ ਜਜ਼ੀਰਾ ਦੀ ਲੰਬੀ ਚੌੜੀ ਖਬਰ ਹੈ, ਪਰ ਇਸ ਦਾ ਲੁਬੇ ਲਵਾਬ ਇਹੀ ਹੈ ਕਿ ਹੁਣ ਜਿਹੜੀ ਇਹ ਟਰਬੂਲੈਂਸ ਇਸ ਲੈਵਲ ਤੱਕ ਪਹੁੰਚ ਗਈ ਹੈ ਕਿ ਅਮਰੀਕਾ ਭਾਰਤ ਸਬੰਧਾਂ ਦੇ ਵਿੱਚ ਨਾ ਉਹ ਗਰਮਜੋਸ਼ੀ ਰਹੀ, ਨਾ ਹੀ ਜਿਹੜੀ ਕੋਆਪਰੇਸ਼ਨ ਦੀ ਲਾਈਨ ਸੀ। ਔਰ ਇਕੱਲਾ ਇਹੀ ਨਹੀਂ ਹੈ ਜਿਹਨੂੰ ਇਹ ਬਹੁਤ ਇਹਨਾਂ ਦਾ ਮੀਡੀਆ ਅੰਡਰ ਪਲੇ ਕਰ ਰਿਹਾ, ਇਹ ਪਹਿਲੀ ਵਾਰ ਹੋਇਆ 1967 ਤੋਂ ਬਾਅਦ। 1966 'ਚ ਰਾਹ ਹੋਂਦ 'ਚ ਆਈ, ਪਰ ਇਸ ਵੇਲੇ ਰਾਹ ਦੀ ਕੋਈ ਹੋਂਦ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਔਰ ਨਿਊਜ਼ੀਲੈਂਡ 'ਚ ਨਹੀਂ ਹੈ। ਇਹਨਾਂ ਦੇ ਸਾਰੇ ਡੈਸਕ ਇੰਚਾਰਜ ਇੱਥੋਂ ਕੱਢ ਦਿੱਤੇ ਗਏ ਨੇ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਕਿਵੇਂ ਕੇਸ ਨਿਖਿਲ ਗੁਪਤੇ ਦੇ ਉੱਤੇ ਬਹੁਤ ਕੁਝ ਹਿੰਜ ਕਰਦਾ। ਸੋ ਇੰਡੀਅਨਸ ਦਾ ਪੂਰਾ ਜ਼ੋਰ ਹੋਏਗਾ ਕਿ ਉਹਨੂੰ ਪ੍ਰੋਲੋਂਗ ਕੀਤਾ ਜਾਏ, ਇੰਨੇ ਹਫ਼ਤੇ ਲੰਘ ਜਾਣ, ਮਹੀਨੇ ਲੰਘ ਜਾਣ, ਜਾਂ ਉਹਨੂੰ ਉੱਥੇ ਮਾਰ ਦਿੱਤਾ ਜਾਏ। ਇਨ ਦਾ ਮੀਨ ਟਾਈਮ ਅਮਰੀਕਾ ਦੇ ਵਿੱਚ ਵੀ ਇਲੈਕਸ਼ਨਸ ਹੋਣੀਆਂ ਨੇ। ਜੇ ਐਡਮਿਨਿਸਟ੍ਰੇਸ਼ਨ ਬਦਲਦਾ ਹੈ, ਬਾਈਡਨ ਦੀ ਥਾਂ ਟਰੰਪ ਆਉਂਦਾ ਹੈ, ਭਾਰਤ ਦੇ ਵਿੱਚ ਵੀ ਜੇ ਮੋਦੀ ਦੀ ਥਾਂ ਕੋਈ ਹੋਰ ਹੁੰਦਾ ਤੇ ਫਿਰ ਜਦੋਂ ਹਕੂਮਤਾਂ ਹੁੰਦੀਆਂ ਨੇ ਜੀ ਲੈਟ ਬਾਈਗੋਨ ਬੀ ਬਾਈਗੋਨ, ਗੜੇ ਮੁਰਦੇ ਕਿਉਂ ਖਾੜਨੇ ਨੇ, ਇਹਨੂੰ ਲੋ ਪਲੇ ਕੀਤਾ ਜਾਏ। ਅਸੀਂ ਹਾਈਪੋਥਸਿਸ ਹੀ ਦੇ ਰਹੇ ਹਾਂ। ਦੂਸਰੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਭਾਈ ਅਮਰੀਕਾ ਨੇ ਜਿਵੇਂ ਹੁਣ ਉਹਨਾਂ ਦੇ ਐਸ਼ਲੀ ਟੈਲਿਸ ਜਾਂ ਟੈਲੀਗ੍ਰਾਫ ਦੀ ਜਿਹੜੀ ਐਕਸਪਰਟ ਹੈ ਉਸ ਖਿੱਤੇ ਦੀ, ਜਦੋਂ ਉਹ ਕਹਿੰਦੇ ਨੇ ਜੀ ਇੰਡੀਆ ਕਿਸੇ ਕੰਮ ਦਾ ਨਹੀਂ, ਇਹ ਤਾਂ ਰੂਸ ਦੀ ਕੱਛ 'ਚ ਵੜ ਗਿਆ, ਚਾਈਨਾ ਦੇ ਅਗੇਂਸਟ ਨੇ ਕਦੇ ਨਹੀਂ ਭੁਗਤਣਾ। ਤੇ ਬਾਕੀ ਉਹਨਾਂ ਨੂੰ ਇਹ ਵੀ ਸਮਝ ਆਉਣੀ ਸ਼ੁਰੂ ਹੋ ਗਈ ਕਿ ਭਾਈ ਜਿਹੜੀ ਈਵਨ ਡਿਫੈਂਸ ਇਕਵਿਪਮੈਂਟ ਦੀ ਮਾਰਕੀਟ ਖੁੱਲ੍ਹੀ ਸੀ ਅਮਰੀਕਾ ਦੇ ਵਪਾਰੀਆਂ ਲਈ ਜਾਂ ਦੂਜੀ, ਕਿਉਂਕਿ ਅਮਰੀਕਨ ਪ੍ਰੋਡਕਟ ਮਹਿੰਗੇ ਵੀ ਨੇ ਬਾਕੀਆਂ ਦੇ ਕੰਪੈਰੀਜ਼ਨ 'ਚ। ਫਰਾਂਸ ਹੁਣ ਜੇ ਰਸ਼ੀਆ ਦੇ ਨਾਲ ਉਹ ਰਿਐਕਟਰ ਡੀਲ ਕਰ ਗਿਆ, ਜੈ ਸ਼ੰਕਰ ਆ ਰਿਹਾ, ਤੇ ਅਮਰੀਕਨ ਕਾਰਪੋਰੇਟ ਅਮਰੀਕਾ ਨੂੰ ਵੀ ਇਹ ਲੱਗੇ ਵੀ ਇੱਥੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਵੀ ਨਹੀਂ ਹੈ, ਤੇ ਇਹਨਾਂ ਦੇ ਡੰਪ ਕਰਦਿਆਂ ਵੀ ਅੱਧਾ ਮਿੰਟ ਲਾਣਾ। ਔਰ ਉਸ ਪੀਰੀਅਡ ਦੇ ਵਿੱਚ ਵੀ ਸਾਡਾ ਜਿਹੜਾ ਵਕਾਰ ਹੈ ਸਿੱਖ ਕੌਮ ਦੀ ਆਪਣੀ ਹੋਂਦ ਦਾ, ਉਹ ਮਜ਼ਬੂਤ ਹੀ ਹੁੰਦਾ। ਔਰ ਇਹ ਸਾਰੇ ਚਾਣ ਵਾਲੇ ਪੀਰੀਅਡ ਦੇ ਵਿੱਚ ਦੇਖਣ ਵਾਲਾ ਹੋਏਗਾ ਕਿ ਇਹ ਕੇਸ ਅਜੇ ਕੈਨੇਡਾ ਜਦੋਂ ਇੰਡਾਇਕਟਮੈਂਟ ਹੋਣੀ ਹੈ ਉੱਥੇ ਕੀ ਸਬੂਤ ਨਿਕਲਦੇ ਨੇ। ਅਰੈਸਟ RCMP ਨੇ ਕਰਨ ਦੀ ਗੱਲ ਕੀਤੀ ਹੈ, ਜਿਹੜੀ ਗਲੋਬ ਐਂਡ ਮੇਲ ਨੇ ਨਿਊਜ਼ ਬ੍ਰੇਕ ਕੀਤੀ। ਸੋ ਇਹ ਸਾਰੇ ਦਿਲਚਸਪੀ ਦੇ ਮਹੀਨੇ ਹੋਣਗੇ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਇਹ ਸਾਲ ਦੇ ਵਿੱਚ ਹੀ ਭਾਰਤ ਦੇ ਵਿੱਚ ਵੀ ਇਲੈਕਸ਼ਨਾਂ ਹੋਣੀਆਂ ਨੇ, ਅਮਰੀਕਾ ਦੇ ਵਿੱਚ ਵੀ ਹੋਣੀਆਂ ਨੇ। ਔਰ ਬਹੁਤ ਜਲਦੀ ਜਦੋਂ ਇਹ ਇਲੈਕਸ਼ਨ ਮੋਡ ਵਾਲਾ ਕੰਮ ਸ਼ੁਰੂ ਹੁੰਦਾ ਤੇ ਕਈ ਵਾਰ ਜਿਹੜੀਆਂ ਬੀਤੇ ਦੀਆਂ ਅਹਿਮ ਖਬਰਾਂ ਨੇ ਉਹ ਬੈਕ ਬਰਨਰ ਤੇ ਚਲੇ ਬਿਲਕੁਲ ਜੀ। ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲੈਂਡ ਬ੍ਰੇਕ ਆਫ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।